व्यूअर्स वेलकम बैक अगैन। सो व्यूअर्स गलबात करन जा रहे हैं कि पिछले दिनी मीडिया विच एक खबर छाई रही कि यूके सरकार ने गलती नाल उन्हां 33,000 अफगान शहरियां दा डाटा लीक कर दिता जिन्हां ने अमरीका ते नैटो फोर्सां दी अफगानिस्तान विच मदद कीती सी। याद रहे ये 33,000 अफगान नागरिक जिहड़े ने यूके विच सैटल कीते गए हैं ਅਤੇ ਇਹਨਾਂ ਦੀ ਜਾਨ ਨੂੰ ਤਾਲਿਬਾਨ ਦੀ ਸਰਕਾਰ ਤੋਂ ਖਤਰਾ ਹੋ ਸਕਦਾ ਹੈ। ਸੋ ਇਸ ਸੰਬੰਧੀ यूके ਦੇ ਸਿੱਖ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕਰੜੇ ਹੱਥੀ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो खबर तो ये कल भी मैं देख ली सी, पर मैनू इसनू किस एंगल तो देखा जाए समझा जाए गल की जाए उस बारे मैं दो चित्ती दे विच सी। एक पासे तो असी ये देखते हैं भी बहुत वार साडे वीरां नू भैणां नू ये शिकवा भी हुंदा है कि जी देखो अक्सर ये कहणगे जी सिखां दे विच गदार बड़े ने ते मेरा ये कहना हुंदा भी सिखां च सरदार भी बड़े ने। भी गदारां दी कीमत तां ही पैंदी है जदों सरदार हुंदे ने उन्हां नूं काउंटर करन दे लई। लेकिन जदों असीं ये कहंदे हैं भी हर कौम जिहड़ी अपनी आज़ादी लई जां अपने हक्कां लई जूझ रही हुंदी है ਉਹਦਾ ਇੱਕ ਹਿੱਸਾ ਡੈਡੀਕੇਸ਼ਨ ਦੇ ਨਾਲ ਆਪਣੇ ਲੋਕਾਂ ਦੇ ਹੱਕਾਂ ਲਈ ਖੜਾ ਹੁੰਦਾ ਹੈ, ਪਰ ਇੱਕ ਹਿੱਸਾ ਡਰ ਦੇ ਵਿੱਚ, ਲਾਲਚ ਦੇ ਵਿੱਚ, ਲੋਭ ਦੇ ਵਿੱਚ, ਕਿਸੇ ਤਰੱਕੀ ਦੇ ਪ੍ਰਮੋਸ਼ਨ ਦੇ ਚਾਅ ਦੇ ਵਿੱਚ ਆਪਣੇ ਲੋਕਾਂ ਦੇ ਖਿਲਾਫ ਹੀ ਭੁਗਤ ਰਿਹਾ ਹੁੰਦਾ, ਜਿਹਦੇ ਲਈ ਲਫ਼ਜ਼ ਅਸੀਂ ਟ੍ਰੇਟਰ ਕਹੀਏ, ਗੱਦਾਰ ਕਹੀਏ, ਜੋ ਮਰਜ਼ੀ ਅਸੀਂ ਉਹਨਾਂ ਨੂੰ ਲਕਬ ਦੇ ਸਕਦੇ ਹਾਂ। ਉਹ ਆਪਣੇ ਹਿੱਤਾਂ ਨੂੰ ਪ੍ਰਾਇਰਟੀ ਦਿੰਦੇ ਨੇ ਆਪਣੀ ਕੌਮ, ਆਪਣੇ ਨੇਸ਼ਨ ਜਾਂ ਆਪਣੀ ਧਰਤੀ ਦੇ ਲੋਕਾਂ ਦੇ ਹਿੱਤਾਂ ਨਾਲੋਂ। ਸੋ ਇਹ ਕਲਾਸ ਹਰ ਕੌਮ 'ਚ ਐਗਜ਼ਿਸਟ ਕਰਦੀ ਹੈ। ਉਹ ਹਰ ਫਰੀडम ਸਟਰਗਲ ਦੇ ਵਿੱਚ ਅਸੀਂ ਔਰ ਅਕਸਰ ਜੇ ਭਾਰਤ ਦੇ ਕੰਟੈਕਸਟ 'ਚ ਹੀ ਕਹਿਣਾ ਹੋਏ ਕਿ 33 ਕਰੋੜ ਦੇ ਉੱਤੇ ਅੰਗਰੇਜ਼ਾਂ ਨੇ ਹਕੂਮਤ ਕੀਤੀ 1947 ਜਦੋਂ ਉਹਨਾਂ ਨੇ ਮੁਲਕ ਛੱਡਿਆ, ਔਰ ਕਿਸੇ ਵੀ 200 ਸਾਲ ਉਹਨਾਂ ਨੇ ਭਾਰਤ ਤੇ ਰੂਲ ਕੀਤਾ, 98 ਸਾਲ ਪੰਜਾਬ ਤੇ ਕੀਤਾ। ਕਿਸੇ ਵੀ ਗਿਵਨ ਸਿਚੁਏਸ਼ਨ 'ਚ ਅੰਗਰੇਜ਼ਾਂ ਦੀ ਗਿਣਤੀ ਭਾਰਤ ਦੇ ਵਿੱਚ 25-30 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, ਲੇਕਿਨ ਉਹਨਾਂ ਨੇ ਉਹ ਸਿਸਟਮ ਡਿਵੈਲਪ ਕੀਤਾ। ਹੁਣ ਆ ਸਾਰੇ ਜ਼ੈਲਦਾਰ ਔਰ ਸਰਦਾਰ ਬਹਾਦਰ, ਖਾਨ ਬਹਾਦਰ, ਰਾਏ ਬਹਾਦਰ, ਸਰ ਦੇ ਖਿਤਾਬ ਜਾਂ ਦੂਜੇ ਹੁਣ ਕਈ ਵਾਰ ਆਪਣੇ ਕਹਿਣਗੇ ਕਿ ਜੀ ਦੇਖੋ ਇਹ ਜਿਹੜਾ 4 ਦਹਾਕਿਆਂ 'ਚ ਜਦੋਂ ਅਸੀਂ ਪੰਜਾਬ ਪੁਲਿਸ ਦਾ ਵਰਤਾਰਾ ਦੇਖਦੇ ਹਾਂ ਉਹ 'ਚ 80% ਸਿੱਖਾਂ ਦੇ ਮੁੰਡੇ ਨੇ ਪੁਲਿਸ ਦੇ ਵਿੱਚ। ਵੀ ਮਾਰਨ ਵਾਲੇ ਵੀ ਆਪਣੇ, ਟੌਰਚਰ ਕਰਨ ਵਾਲੇ ਵੀ ਆਪਣੇ, ਆਪਣਾ ਹੀ ਇਹ ਸਾਰਾ ਪਾਰਟ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਵੀ ਇਹ ਤਾਂ ਚਲੋ ਦੇਸ਼ ਭਗਤੀ ਦੇ ਨਾਂ ਥੱਲੇ ਇਹਨਾਂ ਨੂੰ ਕੀ ਸੰਘਾਣਾ ਹੈ ਜਾਂ ਕੀ ਉਹਨਾਂ ਨੇ ਅੰਗਰੇਜ਼ ਤਾਂ 7 ਸਮੁੰਦਰੋਂ ਪਾਰ ਆਏ ਸੀ, ਨਾ ਉਹਨਾਂ ਨਾਲ ਬੋਲੀ ਨਾ ਸ਼ਕਲ, ਨਾ ਹਰ ਇੱਕ ਨੂੰ ਪਤਾ ਸੀ ਕਿ ਜੀ ਇਹ ਸਾਡੇ ਤੇ ਰਾਜ ਕਰ ਰਹੇ ਨੇ। ਉਹ ਤਾਂ 30,000 33 ਕਰੋੜ ਤੇ ਕਿਵੇਂ ਰਾਜ ਕਰਦੇ ਸੀ? ਕਿਉਂਕਿ ਉਹਨਾਂ ਨੇ ਉਹ ਕਲਾਸ ਖੜੀ ਕੀਤੀ, ਉਹ ਮਰਸਨਰੀ ਕਲਾਸ, ਉਹ ਪਹਾੜੇ ਦੇ ਟੱਟੂ ਜਿਹੜੇ ਅਹੁਦੇ ਦੀ ਖਾਤਰ, ਪੈਸੇ ਦੀ ਖਾਤਰ ਆਪਣਿਆਂ ਨੂੰ ਮਾਰਨ ਲਈ ਤਿਆਰ ਸੀ। ਜਾਣ ਲੱਗੇ ਉਹੀ ਮਸ਼ੀਨਰੀ ਉਹਨਾਂ ਦੇ ਹਵਾਲੇ ਕਰ ਗਏ 47 'ਚ, ਇੱਧਰ ਇੰਡੀਆ ਉੱਧਰ ਪਾਕਿਸਤਾਨ। ਉਹੀ ਗੱਲ ਦੋਨੋਂ ਪਾਸਿਆਂ ਦੀ ਪੁਲਿਸ ਜਿਹੜੀ ਹੈ ਉਹ ਉਹਨਾਂ ਦਾ ਕਰਪਟ ਵੀ ਨੇ, ਆਪਣਿਆਂ ਦੇ ਨੂੰ ਮਾਰਨ ਦੇ ਲਈ ਕਿਸ ਹੱਦ ਤੱਕ ਜਾਂਦੇ ਨੇ, ਔਰ ਜੋ ਕੁਛ ਉਹਨਾਂ ਨੇ ਕੀਤਾ ਸਾਡੇ ਸਾਹਮਣੇ। ਹੁਣ ਗੱਲ ਜਿਹੜੀ ਖਬਰ ਇੰਟਰਨੈਸ਼ਨਲ ਖਬਰ ਬਣੀ, ਕਿਉਂਕਿ ਜ਼ਾਹਰ ਹੈ ਕਿ ਵੀ 9/11 ਤੋਂ ਬਾਅਦ ਉਸਾਮਾ ਬਿਨ ਲੈਡਨ ਦਾ ਟਿਕਾਣਾ ਅਫਗਾਨਿਸਤਾਨ ਟੋਰਾ ਬੋਰਾ ਦੇ ਉੱਤੇ ਹੋਣ ਦਾ, ਔਰ ਅਮਰੀਕਾ ਨੇ ਔਰ ਨੈਟੋ ਜਿਨ੍ਹਾਂ ਨੇ ਅਮਰੀਕਾ ਨੂੰ ਜੁਆਇਨ ਕੀਤਾ, ਤਾਲਿਬਾਨ ਦੀ ਹਕੂਮਤ ਸੀ, ਉਹਨਾਂ ਨੂੰ ਕਿਹਾ ਵੀ ਸਾਡੇ ਹਵਾਲੇ ਕਰੋ। ਉਹਨੇ ਕਿਹਾ ਜੀ ਨਹੀਂ ਇਹ ਸਾਡਾ ਮਹਿਮਾਨ ਹੈ, ਇਹ ਉਹ ਹੈ। ਔਰ ਇਹਨਾਂ ਨੇ ਫਿਰ ਅਫਗਾਨਿਸਤਾਨ ਨੂੰ ਇੱਕ ਪਾਰਕਿੰਗ ਲਾਟ ਬਣਾਉਣ ਦੇ ਨਾਂ ਥੱਲੇ ਜੋ ਰੋਜ਼ੀ ਕਟਰ, ਡੇਜ਼ੀ ਕਟਰ, ਫੁੱਲ ਫੋਰਸਿਸ, ਵੱਡੇ ਵੱਡੇ ਜਿਹੜੇ ਉਹਨਾਂ ਦੇ ਬੰਬ ਔਰ ਅਸਲਾ ਇਸਤੇਮਾਲ 20 ਸਾਲ ਅਮਰੀਕਾ ਦੀ ਔਰ ਨੈਟੋ ਦੀ ਫੌਜ ਉੱਥੇ ਰਹੀ। ਉਹਨਾਂ ਨੇ ਆਲਮੋਸਟ ਕਬਜ਼ਾ ਤਾਂ ਕਰ ਲਿਆ ਸੀ ਸਾਰੇ ਅਫਗਾਨਿਸਤਾਨ 'ਤੇ, ਲੇਕਿਨ ਅਲਟੀਮੇਟਲੀ ਕਿਵੇਂ ਵਾਪਸ ਤਾਲਿਬਾਨ ਦੀ ਅਪਸਰਜ ਹੋਈ, ਕਿਵੇਂ ਉਹ ਲੜੇ, ਕਿਵੇਂ ਫਾਈਨਲੀ ਜਿਹੜਾ ਟਰੰਪ ਜਦੋਂ ਦੀ ਪਹਿਲੀ ਟਰਮ ਸੀ ਉਹਨੇ ਉਹਨਾਂ ਦੇ ਨਾਲ ਡੀਲ ਬਣਾਈ, ਦਫ਼ਤਰ ਖੁਲਾਇਆ ਉਹਨਾਂ ਦਾ ਦੋਹਾ ਕਤਰ ਦੇ ਵਿੱਚ, ਔਰ ਉੱਥੋਂ ਫੌਜ ਕੱਢੀ। ਔਰ ਹਾਲਾਂਕਿ ਉਸਾਮਾ ਤਾਂ 10 ਸਾਲ ਪਹਿਲਾਂ ਹੀ ਮਾਰਿਆ ਗਿਆ ਸੀ, ਲੇਕਿਨ ਪ੍ਰੈਜ਼ੈਂਸ ਰੱਖੀ ਹੋਈ ਸੀ। ਔਰ ਇਵੈਂਚੁਅਲੀ ਜਿਸ ਅੰਦਾਜ਼ ਦੇ ਵਿੱਚ ਨੈਟੋ ਔਰ ਅਮਰੀਕਨ ਫੌਜ ਉੱਥੋਂ ਨਿਕਲੀ ਬਾਈਡਨ ਪੀਰੀਅਡ 'ਚ, ਉਹ ਬਹੁਤ ਉਹ ਵਿਤਨਾਮ ਦੀ ਯਾਦ ਦਹਾਨੀ ਸੀ ਕਿ ਵੀ ਵਿਤਨਾਮ 'ਚੋਂ ਵੀ ਇਵੇਂ ਹੀ ਲਾਸਟ ਮੈਨ ਉੱਤੇ ਲਟਕਿਆ ਹੋਇਆ ਹੈਲੀਕਾਪਟਰ ਦੇ, ਉਹ ਪਿਕਚਰ ਬੜੀ ਵਾਇਰਲ ਹੋਈ।
ਔਰ ਇਵੇਂ ਹੀ ਈਵਨ ਜਦੋਂ ਅਮਰੀਕਨ ਫੌਜ ਉੱਥੋਂ ਨਿਕਲ ਰਹੀ ਸੀ ਉਦੋਂ ਵੀ ਧਮਾਕਾ ਹੋਇਆ। ਹਾਲਾਂ ਇੱਕ ਦੋ ਜਿਹੜੇ ਉਹਦੇ ਦੋਸ਼ੀ ਨੇ ਉਹ ਪਾਕਿਸਤਾਨ ਦੀ ਮਦਦ ਨਾਲ ਜਿਹੜੇ ਨੇ ਅਮਰੀਕਾ ਦੇ ਹਵਾਲੇ ਕੀਤੇ ਗਏ। ਹੁਣ ਇਸ ਸਾਰੇ ਪੀਰੀਅਡ 'ਚ ਜੇ ਅਮਰੀਕਾ 20 ਸਾਲ ਅਮਰੀਕਾ ਨੈਟੋ ਫੋਰਸਿਸ ਉੱਥੇ ਰਹੀਆਂ, ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਨਾਲ ਤਾਵਨ ਕੀਤਾ, ਕੋਈ ਇੰਟਰਪ੍ਰੇਟਰ ਹੋਣਗੇ, ਕੋਈ ਹੈਲਪਰ ਹੋਣਗੇ, ਕੋਈ ਇਨਸਾਈਡ ਇਨਫੋਰਮੈਂਟ ਹੋਣਗੇ, ਕੋਈ ਇਹਨਾਂ ਨੇ ਜੋ ਉੱਥੇ ਸਿਸਟਮ ਹੈ ਉਹਦੇ 'ਚ ਨੌਕਰੀ ਕਰਦੇ ਹੋਣਗੇ, ਕੋਈ ਜ਼ਰੂਰੀ ਨਹੀਂ ਕਿ ਬਈ ਸਾਰੇ ਇਨਫੋਰਮੈਂਟ ਔਰ ਦੂਜੇ ਹੀ ਹੋਣ, ਲੇਕਿਨ ਇਹ ਕਿੰਨਾ ਵੱਡਾ ਨੰਬਰ ਹੈ ਇਸ ਦਾ ਅੰਦਾਜ਼ਾ ਅਸੀਂ ਇਸ ਤੋਂ ਲਾ ਸਕਦੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਇੱਕ ਜਿਹੜੀ ਲੀਕ ਜਿਹੜੀ ਐਕਸੀਡੈਂਟਲ ਹੋਈ ਕਿ ਵੀ ਜਿਹੜੀ ਇੱਕ ਇਨਫੋਰਮੇਸ਼ਨ ਬਾਹਰ ਆਈ ਔਰ ਉਹਦੇ ਮੁਤਾਬਕ ਇਹ ਸੀ ਕਿ ਹੁਣ ਜਦੋਂ ਵਾਪਸ ਆਏ ਘੱਟੋ ਘੱਟ ਇਹਨਾਂ ਮੁਲਕਾਂ ਦਾ ਇਸ ਗੱਲ ਲਈ ਵੀ ਤਾਂ ਸ਼ੁਕਰਗੁਜ਼ਾਰ ਇਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਇਹਨਾਂ ਲਈ ਕੰਮ ਕਰਦੇ ਸੀ ਕਿ ਇਹਨਾਂ ਨੇ ਉਹਨਾਂ ਨੂੰ ਤਾਲਿਬਾਨ ਦੀ ਮਰਜ਼ੀ ਤੇ ਨਹੀਂ ਰੱਖਿਆ ਕਿ ਉਹ ਜਿਹੜੇ ਨੇ ਅਲਟੀਮੇਟਲੀ ਉਹਨਾਂ ਨੂੰ ਵੀ ਉੱਥੇ ਲੋਕਲ ਦਾ ਪਤਾ ਹੁੰਦਾ ਨਾ ਕੌਣ ਕਿਹਦੇ ਲਈ ਕੰਮ ਕਰਦਾ। ਹੁਣ ਜੇ ਪੰਜਾਬ ਦੇ ਲੋਕਾਂ ਨੂੰ ਸਾਡਾ ਖਾਲਿਸਤਾਨ ਆਜ਼ਾਦ ਹੋਏਗਾ ਕੱਲ੍ਹ ਨੂੰ ਜਦੋਂ, ਉਹ ਤਾਂ ਮਿੰਟਾਂ ਸਕਿੰਟਾਂ 'ਚ ਕਰਨਗੇ ਪਛਾਣ ਵੀ ਕੌਣ ਕਿਹਨੇ ਮੁੰਡੇ ਮਾਰ ਕੇ ਪੈਸੇ ਖਾਧੇ ਹੋਏ ਨੇ, ਕੌਣ ਅਜੀਤ ਡੋਵਲ ਦਾ ਖਾਸਮ ਖਾਸ ਸੀ, ਕੌਣ ਸਵਰਨੇ ਘੋਟਣੇ ਦਾ ਹੈ, ਕੌਣ ਜਿਹੜਾ ਉਹ ਭਗਵੰਤ ਮਾਨ ਦਾ ਹੈ, ਕੌਣ ਕੀ ਹੈ। ਉਹ ਤਾਂ ਲੋਕ ਤਾਂ ਜਿਵੇਂ ਬੰਦਾ ਸਿੰਘ ਬਹਾਦਰ ਜਦੋਂ ਆਇਆ ਉਹਨਾਂ ਨੇ ਤਾਂ ਜਸਟਿਸ ਇਹੀ ਰੱਖਿਆ ਸੀ, ਉਹਨੇ ਲੋਕਾਂ ਨੂੰ ਕਿਹਾ ਵੀ ਪਛਾਣੋ ਕਿਹੜੇ ਨੇ, ਲਿਆਓ ਫੜ ਕੇ ਕਰੋ, ਦਿਓ ਸਜ਼ਾ। ਜਾਂ ਜਿਵੇਂ ਚਾਈਨਾ ਦੇ ਵਿੱਚ ਜਦੋਂ ਤਬਦੀਲੀ ਆਈ ਉਹ ਲੋਕਾਂ ਨੂੰ ਪਤਾ ਸੀ ਵੀ ਕਿਹੜੇ ਜਿਹੜੇ ਨੇ ਉਹ ਖਿਲਾਫ, ਉਹਨਾਂ ਨੇ ਕਿਹਾ ਜੀ ਕਰੋ ਇਕੱਠੇ। ਉਹਦੇ 'ਚ ਉਹ ਵੱਡੇ ਵੱਡੇ ਸਟੇਡੀਅਮ ਦੇ ਵਿੱਚ ਇਕੱਠੇ ਕਰਦੇ ਸੀ। ਚੀਨੀਆਂ ਦਾ ਤਾਂ ਆਪਣਾ ਇਨਸਾਫ ਸਿਸਟਮ ਹੈ, ਉਹ ਇੱਕ ਬੁਲਟ ਕਰਕੇ ਫਿਰ ਜੇ ਉਹਦਾ ਰਿਸ਼ਤੇਦਾਰ ਆਇਆ ਉਹਨੂੰ ਕਹਿੰਦੇ ਸੀ ਵੀ ਬੁਲਟ ਦੇ ਪੈਸੇ ਦੇ ਲੈ ਜਾ ਇਹਦੀ ਬੋਡੀ। ਤੇ ਜਿਹੜੇ ਦੂਸਰੇ ਸੀ ਮਾਸ ਲੈਵਲ ਦੇ ਉੱਤੇ ਉਹਨਾਂ ਨੂੰ ਉਹ ਪੋਲਸ ਦੇ ਉੱਤੇ ਜਿਹੜਾ ਉਹ ਬੰਨ੍ਹ ਦਿੱਤਾ ਜਾਂਦਾ ਸੀ, ਸਵੇਰ ਤੋਂ ਸ਼ਾਮ ਨੂੰ ਕਹਿੰਦੇ ਸੀ ਹਰ ਆਉਂਦਾ ਜਾਂਦਾ ਥੁੱਕੇ ਉਹਨਾਂ ਦੇ ਉੱਤੇ, ਉਹ ਥੁੱਕਦੇ ਸੀ ਸਾਰਾ ਦਿਨ, ਕਈ ਆ ਕੇ ਖੁਦ ਹੀ ਸੁਸਾਈਡ ਕਰ ਲੈਂਦੇ, ਉਹ ਸਾਰੇ ਥੁੱਕ ਦੇ ਵਿੱਚ ਲਿਬੜੇ ਭਰੇ ਹੁੰਦੇ ਸੀ ਸਾਰਾ ਦਿਨ। ਸੋ ਮਤਲਬ ਉਹਨਾਂ ਨੂੰ ਇਹ ਦੱਸਣ ਦੇ ਲਈ ਵੀ ਸਭ ਨੂੰ ਉਹਨਾਂ ਨੇ ਬੁਲਟ ਨਾਲ ਹੀ ਕਈਆਂ ਨੂੰ ਹਿਊਮਿਲੇਟ ਕੀਤਾ। ਹੁਣ ਘੱਟੋ ਘੱਟ ਇਹਨਾਂ ਨੇ ਅਮਰੀਕਾ ਔਰ ਨੈਟੋ ਵਾਲੇ ਉੱਥੇ ਉਹਨਾਂ ਨੂੰ ਛੱਡ ਕੇ ਨਹੀਂ ਆਏ ਜਿਨ੍ਹਾਂ ਨੇ ਇਹਨਾਂ ਲਈ ਕੰਮ ਕੀਤਾ। ਅਮਰੀਕਾ ਨੇ ਕਿੰਨੇ ਸੈਟਲ ਕੀਤੇ ਉਹ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਉਹ ਰੀਸੈਟਲਮੈਂਟ ਪਲਾਨ ਰੋਕੀ ਹੋਈ ਹੈ, ਪਰ ਯੂਕੇ ਨੇ 33,000 ਅਫਗਾਨ ਜਿਨ੍ਹਾਂ ਨੇ ਇਹਨਾਂ 20 ਸਾਲਾਂ 'ਚ ਨੈਟੋ ਫੋਰਸਿਸ ਨਾਲ ਕੋਆਪਰੇਟ ਕੀਤਾ ਉਹਨਾਂ ਨੂੰ ਰੀਸੈਟਲ ਕਰਨ ਦੀ ਪਲਾਨ ਬਣਾਈ ਔਰ ਉਹਦੇ ਲਈ 7 ਬਿਲੀਅਨ ਪਾਉਂਡ ਦਾ ਬਜਟ ਜਿਹੜਾ ਉਹ ਇਸਤੇਮਾਲ ਹੋਇਆ। ਔਰ ਉਹਦੇ 'ਚੋਂ ਆਲਰੇਡੀ ਜਿਹੜੇ ਨੇ 18,500 ਜਿਹੜੇ ਅਫਗਾਨ ਨੇ ਨੈਸ਼ਨਲ ਨੇ ਉਹ ਆਲਰੇਡੀ ਸੈਟਲ ਕੀਤੇ ਜਾ ਚੁੱਕੇ ਨੇ। 5,400 ਜਿਹੜੇ ਨੇ ਕਮਿੰਗ ਵੀਕਸ ਦੇ ਵਿੱਚ ਉਹਨਾਂ ਨੇ ਆਉਣਾ ਔਰ ਇਹ ਜਿਹੜਾ ਉਹਨਾਂ ਦੀ ਰੀਸੈਟਲਮੈਂਟ ਕੁੱਲ ਮਿਲਾ ਕੇ 23,900 ਦੀ ਰੀਸੈਟਲਮੈਂਟ ਹੋਈ। ਸੋ ਪਹਿਲਾਂ ਤਾਂ ਮੈਨੂੰ ਲੱਗਾ ਵੀ ਬਹੁਤ ਵੱਡਾ ਨੰਬਰ ਹੈ 33,000 ਬੰਦੇ ਦੀ ਸੈਟਲਮੈਂਟ। ਹੁਣ ਹੋਇਆ ਕਿ ਜਿਹੜਾ ਬ੍ਰੀਚ ਹੈ ਜਿਹਦੇ ਉੱਤੇ ਜ਼ਿਆਦਾ ਰੌਲਾ ਪਿਆ ਕਿ ਕਿਹੜੇ ਸੈਟਲ ਕੀਤੇ ਨੇ ਉਹਨਾਂ ਦੇ ਨਾਂ ਔਰ ਐਡਰੈਸ ਸਾਹਮਣੇ ਆ ਗਏ, ਕੋਈ ਗਲਤੀ ਨਾਲ ਈਮੇਲ ਸ਼ੂਟ ਹੋ ਗਈ ਉਹਨਾਂ ਦੇ ਆਫੀਸ਼ੀਅਲ ਲੈਵਲ ਤੋਂ ਔਰ ਇਹ ਸ਼ਾਇਦ 2022 ਚ ਹੋਈ। ਫਿਰ ਉਹਨਾਂ ਨੇ ਰੋਕਿਆ, ਫਿਰ ਅਦਾਲਤਾਂ 'ਚ ਗਏ, ਮੀਡੀਆ ਵਾਲੇ ਗਏ, ਉਹਨਾਂ ਨੇ ਕਿਹਾ ਨਹੀਂ ਰਿਲੀਜ਼ ਕਰੋ। ਹੁਣ ਜਦੋਂ ਉਹਨਾਂ ਦੇ ਇਹ ਹੋਇਆ ਤਾਂ ਉਹਨਾਂ ਨੇ ਕਿਹਾ ਜੀ ਸਾਡੀ ਤਾਂ ਜਾਨ ਨੂੰ ਖਤਰਾ ਹੈ, ਜਿਹੜੇ ਪਿੱਛੇ ਨੇ ਤਾਲਿਬਾਨ ਦੀ ਹਕੂਮਤ ਤਾਂ ਵਾਪਸ ਆ ਗਈ ਕਿ ਸਾਡੇ ਰਿਸ਼ਤੇਦਾਰਾਂ ਨੂੰ ਅਸੀਂ ਤਾਂ ਜਾ ਹੀ ਨਹੀਂ ਸਕਾਂਗੇ ਵਾਪਸ ਔਰ ਇਹ ਹੋਏਗਾ ਵੀ ਅਸੀਂ ਜਿਹੜਾ ਉਹਦੇ ਲਈ ਤਾਵਨ ਕੀਤਾ। ਸੋ ਇਸ ਮੁੱਦੇ ਦੇ ਉੱਤੇ ਕਾਫੀ ਚਰਚਾ ਹੈ ਕਿ ਭਾਈ ਜੇ ਬ੍ਰਿਟੇਨ 'ਚ ਵੀ ਇਸ ਕਿਸਮ ਦਾ ਕੁਝ ਹੋ ਸਕਦਾ ਔਰ ਇਹਦੇ 'ਤੇ ਜਿਹੜਾ ਉਹਨਾਂ ਦੇ ਯੂਕੇ ਡਿਫੈਂਸ ਸੈਕਟਰੀ ਹੈ ਜੌਨ ਹੀਲੇ ਉਹਨੇ ਐਕਨੋਲੇਜ ਕੀਤਾ ਕਿ ਉਹਨੇ ਕਿਹਾ ਆਈ ਫੀਲ ਡੀਪਲੀ ਅਨਕੰਫਰਟੇਬਲ ਅਬਾਊਟ ਵਾਟ ਹੈਪਨਡ, ਆਈ ਅਪੋਲੋਜਾਈਜ਼ ਔਨ ਬਿਹਾਫ ਆਫ ਦਾ ਗਵਰਨਮੈਂਟ ਟੂ ਦੋਜ਼ ਇਫੈਕਟਡ। ਪਰ ਇਸ ਇਸ਼ੂ ਨੂੰ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਲੋ ਏਰੀਏ ਤੋਂ, ਇਹ ਪਹਿਲੇ ਦਸਤਾਰਧਾਰੀ MP ਬਣੇ ਨੇ ਜਿਹੜੇ ਨੇ 2017 ਦੇ ਵਿੱਚ ਪਹਿਲੀ ਵਾਰ ਚੁਣੇ ਗਏ ਸੀ। ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਹਾਲਾਂ ਲੇਬਰ ਗਵਰਨਮੈਂਟ ਦਾ ਹੀ ਉਹਨੇ ਉਹਨੂੰ ਕਾਫੀ ਜਿਹੜਾ ਕਰੜੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ ਜਿਹੜਾ ਅਫਗਾਨ ਨੈਸ਼ਨਲਸ ਨੇ ਐਟ ਰਿਸਕ ਨੇ, ਇਹ ਡਾਟਾ ਲੀਕ ਬਹੁਤ ਗਲਤ ਪਾਰਟ ਹੋਇਆ ਔਰ ਇਹ 2022 ਦੇ ਵਿੱਚ ਮਿਨਿਸਟਰੀ ਆਫ ਡਿਫੈਂਸ ਤੋਂ ਇਹ ਗਲਤੀ ਹੋਈ। ਉਹਨਾਂ ਨੇ ਇੱਕ ਸਪਰੈਡਸ਼ੀਟ ਭੇਜ ਦਿੱਤੀ ਜਿਹਦੇ 'ਚ ਪਰਸਨਲ ਡਿਟੇਲਸ ਨੇ 33,000 ਅਫਗਾਨ ਸਿਟੀਜ਼ਨਸ ਦੀ ਜਿਨ੍ਹਾਂ ਨੇ ਰੀਸੈਟਲਮੈਂਟ ਲਈ ਅਪਲਾਈ ਕੀਤਾ। ਸੋ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੋ ਸਕਦਾ ਹੈ ਔਰ ਇਹ ਸਾਰਾ। ਸੋ ਤਨਮਨਜੀਤ ਸਿੰਘ ਢੇਸੀ
ਅੱਡ-ਅੱਡ ਮੁੱਦਿਆਂ ਦੇ ਉੱਤੇ ਆਵਾਜ਼ ਚੁੱਕਦੇ ਰਹਿੰਦੇ ਨੇ, ਜਿਵੇਂ ਬੀਬੀ ਪ੍ਰੀਤ ਕੌਰ ਗਿੱਲ ਹੈ। ਪਰ ਮੈਂ ਇਸ ਖਬਰ ਨੂੰ ਇਸ ਐਂਗਲ ਤੋਂ ਦੇਖਦਾ ਕਿ ਵੀ ਕਿਸ ਲੈਵਲ ਤੇ ਜਾ ਕੇ ਅਲਟੀਮੇਟਲੀ ਕੌਣ ਕੀ ਹੈ, ਕਿੰਨੀ ਕੁ ਦੇਰ ਲੁਕਿਆ ਰਹਿ ਸਕਦਾ ਹੈ। ਉਹ ਲੀਕ ਰਾਹੀਂ ਹੋਏ, ਲੋਕਾਂ ਦੇ ਪਰਸਨਲ ਗਿਆਨ ਰਾਹੀਂ ਹੋਏ। ਤੁਸੀਂ ਅੱਜ ਵੀ ਜਿਹੜੇ ਅੰਗਰੇਜ਼ਾਂ ਦੇ ਵੇੜੇ ਉਹਨਾਂ ਦੇ ਸੀ, ਭਾਵੇਂ ਵੱਡੇ ਜਦੋਂ ਸਿਆਸਤ ਬਦਲੀ ਉਹੀ ਬਹੁਤੇ MLA MP ਬਣਦੇ ਨੇ, ਪਰ ਲੋਕਾਂ ਨੂੰ ਪਤਾ ਹੁੰਦਾ, ਉਹ ਉਹਨਾਂ ਨੂੰ ਕਹਿੰਦੇ ਹੀ ਹੁੰਦੇ ਨੇ ਕਿ ਇਹ ਅੰਗਰੇਜ਼ਾਂ ਦੇ ਕੁੱਤੇ ਨੇ। ਔਰ ਜ਼ਾਹਰ ਹੈ ਕਿ ਵੀ ਇਹ ਵੀ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਲੋਕਾਂ ਦੇ ਹਿੱਤਾਂ ਦੇ ਨਾਲ ਨਹੀਂ ਦੂਸਰਿਆਂ ਦੇ ਨਾਲ ਕੰਮ ਕੀਤਾ ਹੈ, ਉਹ ਹਮੇਸ਼ਾ ਕਿਵੇਂ ਜਿਉਂਦੇ ਨੇ। ਪਰ ਇਹ ਸਾਡੇ ਲਈ ਵੀ ਉਦਾਹਰਣ ਹੈ ਕਿ ਜੇ ਇੱਕ ਅਮਰੀਕਾ ਨੇ ਵੀ ਉਹਨਾਂ ਨੂੰ ਰੀਸੈਟਲ ਕੀਤਾ ਹੈ, ਕੈਨੇਡਾ ਨੇ ਵੀ ਅਫਗਾਨਾਂ ਨੂੰ। ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਗਿਣਤੀ ਜਿਹੜੇ ਈਵਨ ਉਹ ਅਫਗਾਨ ਜੁਝਾਰੂ ਜਿਹੜੇ ਲੜ ਰਹੇ ਸੀ ਅਫਗਾਨ ਲੋਕ, ਪਰ ਇਹ ਜੇ ਕੁੱਲ ਫਿਗਰ ਬਣਾਓ ਤਾਂ ਲੱਖ ਲੋਕ ਜਿਹੜੇ ਸੈਟਲ ਕੀਤੇ ਨੇ ਤੇ ਵਾਪਸ ਉਹ ਆਪਣੇ ਇਹਨਾਂ ਹਕੂਮਤਾਂ ਦੇ ਨਾਲ ਵੀ ਤਾਵਨ ਕਰ ਰਹੇ ਸੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।